FBI ਦੇ ਦੁਆਰਾ ਬਿਆਨ ਆਉਣਾ, ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਜਿਹੜਾ ਸਿੱਧੇ ਬਿਆਨ ਆਉਣੇ ਵੀ ਅਮਰੀਕਨ ਪ੍ਰਭੂਸੱਤਾ, ਅਮਰੀਕਨ ਨਾਗਰਿਕ ਦੇ ਉੱਤੇ ਜੇ ਤੁਸੀਂ ਕੋਈ ਇੱਦਾਂ ਦੀ ਕਾਰਵਾਈ ਕਰਦੇ ਹੋ ਤੇ ਉਹਨਾਂ ਨੇ ਨਾਲ ਹੀ ਇੱਕ ਹਿਸਾਬ ਦੇ ਨਾਲ ਕਾਂ ਮਾਰ ਕੇ ਟੰਗਣ ਵਾਲੀ ਜਿਹੜੀ ਗੱਲ ਹੁੰਦੀ ਪੰਜਾਬੀ 'ਚ ਕਹਾਵਤ ਆ ਵੀ ਨਿਖਿਲ ਗੁਪਤਾ ਦੇ ਜ਼ਰੀਏ ਪੂਰੀ ਦੁਨੀਆ ਨੂੰ ਉਦਾਹਰਨ ਦਿੱਤੀ ਆ। ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਤੇ FBI ਦੇ ਇਹ ਬਿਆਨ ਵੀ ਅਮਰੀਕਨ ਸਿਟੀਜ਼ਨ ਨੂੰ ਲੈ ਕੇ ਤੇ ਅਮਰੀਕਨ ਪ੍ਰਭੂਸੱਤਾ ਸੋਵਰਨਿਟੀ ਨੂੰ ਲੈ ਕੇ ਆ, ਉਸ ਨੂੰ ਕਿੱਦਾਂ ਪੜ੍ਹਿਆ ਜਾਣਾ ਚਾਹੀਦਾ, ਕਿੱਦਾਂ ਜਿਹੜਾ ਦੇਖਿਆ ਜਾਣਾ ਚਾਹੀਦਾ ਤੇ ਇਹ ਕੀ ਸ਼ੀਸ਼ਾ ਦਿਖਾ ਰਿਹਾ ਹੈ? ਹਾਂਜੀ ਹਾਂਜੀ, ਸੋ ਸੋਵਰੈਨਿਟੀ ਆ ਜਿਹੜੀ ਤੇ ਉਹਦੇ ਸੋਵਰੈਨਿਟੀ ਨਾਲ, ਕਿਉਂਕਿ ਇਹ ਦੋਵੇਂ ਮਿਊਚੁਅਲੀ ਇੱਕ ਦੂਜੇ ਨਾਲ ਇੰਟਰਟਵਾਈਨਡ ਹੁੰਦੇ ਹੈਗੇ ਆ। ਵੀ ਜਿਹੜਾ ਸਿਟੀਜ਼ਨ ਹੈਗਾ ਉਹਨੇ ਲਾਇਲ ਰਹਿਣਾ ਹੁੰਦਾ ਆਪਣੇ ਮੁਲਕ ਪ੍ਰਤੀ, ਤੇ ਉਸ ਲਾਇਲਟੀ ਦੇ ਬਦਲੇ ਜਿਹੜਾ ਹੈਗਾ ਉਸ ਮੁਲਕ ਨੇ ਤੇ ਉਹਦੇ ਸਿਸਟਮ ਨੇ ਉਹਦੀ ਜਿਹੜੀ ਜਾਨ ਆ ਬਚਾਉਣੀ ਹੁੰਦੀ ਆ। ਸੋ ਇੱਕ ਦੂਜੇ ਦੇ ਪੂਰਕ ਨੇ ਲਾਇਲਟੀ ਤੇ ਜਿਹੜੀ ਉਹਦੀ ਸਿਕਿਉਰਿਟੀ ਹੈਗੀ ਆ। ਸੋ ਹਰੇਕ ਮੁਲਕ ਦੀ, ਚਾਹੇ ਛੋਟੇ ਤੋਂ ਛੋਟਾ ਗਰੀਬ ਤੋਂ ਗਰੀਬ ਦੀ ਜਾਂ ਬਹੁਤ ਸਾਰਾ ਆਪਾਂ ਕਹੀਏ ਵੀ ਕਮਜ਼ੋਰ ਮੁਲਕ ਵੀ ਹੋਵੇ, ਉਹਦੀ ਸੋਵਰੈਨਿਟੀ ਆ ਜਿਹੜੀ ਉਹਦੇ ਲਈ ਸਭ ਤੋਂ ਪਵਿੱਤਰ ਹੁੰਦੀ ਆ। ਆਪਣੀ ਸੋਵਰੈਨਿਟੀ ਤੇ ਆਪਣੇ ਨਾਗਰਿਕਾਂ ਦੀ ਜਿਹੜੀ ਰਾਖੀ, ਜਾਨ ਮਾਲ ਦੀ ਰਾਖੀ ਹੈਗੀ। ਸੋ ਉਹ ਹਰ ਮੁਲਕ ਹੀ, ਚਾਹੇ ਉਹ ਸ਼੍ਰੀਲੰਕਾ ਹੋਵੇ, ਨੇਪਾਲ ਹੋਵੇ, ਜ਼ਾਂਬੀਆ ਹੋਵੇ, ਜ਼ਿੰਬਾਬਵੇ ਹੋਵੇ, ਚਾਹੇ ਗਰੀਬ ਮੁਲਕ ਵੀ ਹੋਣ, ਉਹ ਆਪਣੀ ਸੋਵਰੈਨਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਤੇ ਆਪਣੇ ਸਿਟੀਜ਼ਨਸ ਤੇ ਕੋਈ ਬਾਹਰੀ ਹਮਲਾ ਨਹੀਂ ਹੋਣ ਦਿੰਦੇ। ਇਹ ਤਾਂ ਵੀ ਤੁਸੀਂ ਜੇ ਅਮਰੀਕਾ ਵਰਗੇ ਐਡੇ ਵੱਡੇ ਸੋਵਰਨ ਕੰਟਰੀ ਦੇ ਵਿੱਚ ਜਾ ਕੇ ਇਸ ਤਰ੍ਹਾਂ ਕਰਦੇ ਹੋ ਤਾਂ ਉਹਨਾਂ ਦਾ ਤਾਂ ਇੱਕ ਮੋਟੋ ਆ ਵੀ ਉਹ ਇੱਕ ਬੰਦਾ ਵੀ ਕਿਧਰੇ ਫਸਿਆ ਹੋਵੇ ਤਾਂ ਪੂਰਾ ਜਿੱਦਾਂ ਉਹ ਪੂਰਾ ਜਿਹੜਾ ਬੇੜਾ, ਜਿਹੜਾ ਮਿਲਟਰੀ ਦਾ ਬੇੜਾ, ਉਹ ਭੇਜ ਦਿੰਦੇ ਆ ਉਹਨੂੰ ਲਿਆਉਣ ਲਈ ਨਾ। ਸੋ ਉਹਨਾਂ ਦਾ ਇੱਕ ਆਪਣੀ ਟ੍ਰੈਡੀਸ਼ਨ ਆ ਜਿਹੜੀ ਰਹੀ ਹੈਗੀ। ਸੋ ਇਹ ਕਾਫੀ ਗਲਤ ਕਦਮ ਸੀ ਜਿਹੜਾ ਭਾਰਤ ਸਰਕਾਰ ਵੱਲੋਂ ਚੁੱਕਿਆ ਗਿਆ। ਭਾਰਤ ਦੇ ਮੀਡੀਆ ਨੇ, ਜਿਹੜਾ ਨਿਰਪੱਖ ਮੀਡੀਆ, ਉਹਨੇ ਕਾਫੀ ਸਾਰਾ ਭਾਰਤ ਸਰਕਾਰ ਦੀ ਹੈ ਜਿਹੜੀ ਆਲੋਚਨਾ ਕਰੀ ਹੈਗੀ ਆ। ਸੋ ਵੱਖ-ਵੱਖ ਅਖਬਾਰਾਂ ਵਿੱਚ ਇੰਡੀਅਨ ਐਕਸਪ੍ਰੈਸ ਨੇ ਵੀ ਕਵਰ ਕਰਿਆ, ਟਾਈਮਸ ਆਫ ਇੰਡੀਆ ਨੇ ਵੀ। ਬੇਸ਼ੱਕ ਉਹ ਹੁੰਦੇ ਪ੍ਰੋ ਇੰਡੀਅਨ ਹੀ ਆ, ਪਰ ਫਿਰ ਵੀ ਉਹਨਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜੀ ਗਲਤੀ ਆ ਉਹ ਹੋਈ ਹੈਗੀ ਆ। ਸੋ FBI ਨੇ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਇਹ ਗੱਲ ਕਹੀ ਆ ਵੀ ਅਸੀਂ ਆਪਣੇ ਨਾਗਰਿਕਾਂ ਦਾ ਜਿਹੜੀ ਰਾਖੀ ਆ ਔਰ ਸੋਵਰੈਨਿਟੀ, ਇਹ ਬਹੁਤ ਮਸਟ ਹੁੰਦੀ ਹੈ। ਕਿਸੇ ਵੀ ਮਹਾਨ ਔਰ ਜਿਹੜਾ ਹੈਗਾ ਸਵੈਮਾਨ ਨਾਲ ਭਰਿਆ ਹੋਇਆ ਮੁਲਕ ਹੁੰਦਾ, ਉਹਦੇ ਲਈ ਮਸਟ ਹੁੰਦੀ ਹੈ। ਸੋ ਇਹ ਹਰੇਕ ਮੁਲਕ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਅੱਛਾ, ਅਵਤਾਰ ਸਿੰਘ ਜੀ, ਮੋਦੀ ਦੇ ਬਿਆਨ ਆਉਂਦੇ ਹੁੰਦੇ ਸੀ ਘੁਸ ਕਰ ਮਾਰੇਂਗੇ ਘਰ ਮੇ। ਤੁਸੀਂ ਪਹਿਲਾਂ ਵੀ ਦੱਸਦੇ ਰਹੇ ਵੀ ਈਵਨ ਇਜ਼ਰਾਈਲ ਜੋ ਕਿ ਇੱਦਾਂ ਦੇ ਕੋਵਰਟ ਆਪਰੇਸ਼ਨ ਦੇ ਲਈ ਜਾਣਿਆ ਜਾਂਦਾ ਆ, ਉਹਨੇ ਫਿਰ ਵੀ ਆਪਣੇ ਜਿਹੜੇ ਮਿੱਤਰ ਮੁਲਕਾਂ ਨੂੰ ਜਿਹੜਾ ਉਹ ਛੱਡ ਦਿੱਤਾ ਸੀ। ਕੀ ਮੋਦੀ ਨੂੰ ਇਹਨਾਂ ਨੇ ਪੰਪ ਹੀ ਇੰਨਾ ਚਾੜਤਾ ਵੀ ਉਹ ਤੋਂ ਇੱਦਾਂ ਦੇ ਕੰਮ ਜਿਹੜੇ ਉਹ ਕਰਵਾਤੇ, ਜਾਂ ਉਹਦੇ ਦਿਮਾਗ ਤੇ ਇੱਦਾਂ ਦਾ ਪੜਦਾ ਪਿਆ ਵੀ ਪਤਾ ਹੀ ਨਹੀਂ ਲੱਗੂਗਾ? ਕੀ ਇਸ ਦੇ ਵਿੱਚ ਜਿੱਦਾਂ ਤੁਸੀਂ ਦੱਸਦੇ ਹੁੰਦੇ ਵੀ ਇਹ ਬਾਹਮਣ ਰਾਜ ਵਾਲੀ ਜਿਹੜੀ ਇੱਕ ਉਹਨਾਂ ਦੀ ਰਾਜਿਆਂ ਵਾਲੀ ਜਿਹੜੀ ਆ ਉਹ ਬਿਰਤੀ ਇਹਦੇ ਵਿੱਚ ਆ ਰਹੀ ਵੀ ਅਸੀਂ ਸਭ ਤੋਂ ਉੱਤੇ ਆ, ਵੀ ਸਾਨੂੰ ਕੋਈ ਫਰਕ ਨਹੀਂ ਪੈਣਾ, ਅਸੀਂ ਕੈਨੇਡਾ 'ਚ ਵੀ ਜਾ ਕੇ ਬੰਦਾ ਮਾਰ ਦਈਏ, ਅਸੀਂ ਅਮਰੀਕਾ 'ਚ ਵੀ ਜਾ ਕੇ ਮਾਰ ਦਈਏ, ਅਸੀਂ UK 'ਚ ਵੀ ਜਾ ਕੇ ਮਾਰ ਦਈਏ, ਵੀ ਸਾਨੂੰ ਕੋਈ ਹੈ ਨਹੀਂ ਆ। ਇਹ ਘਰ ਮੇ ਘੁਸ ਕੇ ਮਾਰੇਂਗੇ ਵਾਲੀ ਜਿਹੜੀ ਗੱਲ ਆ, ਇਹਨਾਂ ਨੂੰ ਲੈ ਤਾਂ ਨਹੀਂ ਡੁੱਬੀ? ਹਾਂਜੀ ਹਾਂਜੀ, ਉਹ ਓਵਰ ਐਸਟੀਮੇਟ ਕਰ ਗਏ ਆਪਣੀਆਂ ਕੈਪੇਬਿਲਿਟੀਜ਼ ਨੂੰ, ਤੇ ਅਮਰੀਕਾ ਦੀ ਤੇ ਹੋਰ ਜਿਹੜੀਆਂ ਵਿਦੇਸ਼ੀ ਮੁਲਕਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ, ਉਹਨਾਂ ਨੂੰ ਅੰਡਰ ਐਸਟੀਮੇਟ ਕਰਿਆ। ਹੁਣ ਤੁਸੀਂ ਦੇਖੋ ਵੀ ਜੇ ਉਹਨਾਂ ਨੇ ਵਰਲਡ ਵਾਈਡ 12 ਸਿੱਖਾਂ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਬ੍ਰਿਟਿਸ਼ ਇੰਟੈਲੀਜੈਂਸ ਨੂੰ ਸਾਰੀ ਰਿਪੋਰਟ ਆਈਟਮਸ ਤੁਸੀਂ ਦੇਖੋ, ਬ੍ਰਿਟਿਸ਼ ਇੰਟੈਲੀਜੈਂਸ ਕਿੰਨੀ ਡੀਪ ਹੋਵੇਗੀ ਜਿਹੜੀ ਇਹਨਾਂ ਸਰਗਰਮੀਆਂ ਤੇ ਵੀ ਨਿਗਾਹ ਰੱਖਦੀ ਹੈ। ਨਹੀਂ ਕਿਸੇ ਨੂੰ ਕੀ ਕੰਸਰਨ ਹੋ ਸਕਦਾ ਵੀ ਜੇ ਕੋਈ ਕਿਸੇ ਸਿੱਖ ਨੂੰ ਮਾਰ ਦਿੰਦਾ, ਸਿੱਖਾਂ ਦੀ ਕਿਹੜਾ ਕੋਈ ਮੁਲਕ ਆ ਜਾਂ ਕੀ ਗੱਲਬਾਤ ਹੈ ਨਾ। ਸੋ ਇਹਨਾਂ ਨੇ ਵੀ ਇਹੀ ਸੋਚਿਆ ਸੀ ਵੀ ਉਹਨਾਂ ਨੂੰ ਕੌਣ ਪੁੱਛਦਾ ਸਿੱਖਾਂ ਨੂੰ, ਅਸੀਂ ਟੈਰਰਿਜ਼ਮ ਦਾ ਲੇਬਲ ਆ ਜਿਹੜਾ ਸਿੱਖਾਂ ਤੇ ਲਾ ਦਿੱਤਾ, ਜੇ ਵੀ ਮਾਰੇ ਵੀ ਗਏ ਤਾਂ ਇਹਨਾਂ ਮੁਲਕਾਂ ਨੇ ਜਿਹੜਾ ਹੈਗਾ ਸਾਡੇ ਹੱਕ ਵਿੱਚ ਹੀ ਖੜਨਾ, ਵੀ ਚਲੋ ਟੈਰਰਿਸਟ ਮਾਰਤਾ, ਗੱਲ ਖਤਮ ਹੋਈ ਨਾ। ਪਰ ਇਹ ਆਪਣੇ ਆਪ ਨੂੰ ਜਿਹੜਾ ਹੈਗਾ ਓਵਰ ਐਸਟੀਮੇਟ ਆ ਜਿਹੜੀ ਕਰ ਗਏ ਹੋਏ ਹੈਗੇ ਆ। ਸੋ ਉਸ ਓਵਰ ਐਸਟੀਮੇਟ ਤੇ ਜਿਹੜੀਆਂ ਵੈਸਟਰਨ ਇੰਟੈਲੀਜੈਂਸ ਏਜੰਸੀਆਂ, ਉਹਨਾਂ ਨੂੰ ਅੰਡਰ ਐਸਟੀਮੇਟ ਕਰਕੇ ਉਹਨਾਂ ਨੂੰ ਲੱਗਿਆ ਵੀ ਇਸ ਤਰ੍ਹਾਂ ਜਿਹੜੇ ਬੰਦੇ ਹੈਗੇ ਆ ਉਹ ਮਾਰੇ ਜਾ ਸਕਦੇ ਹੈਗੇ ਆ। ਸੋ ਸਾਨੂੰ ਲੱਗਦਾ ਹੈਗਾ ਵੀ ਇਹ ਖਮਿਆਜ਼ਾ ਹੈਗਾ ਜਿਹੜਾ ਪੋਲੀਟੀਕਲੀ, ਡਿਪਲੋਮੈਟਿਕਲੀ ਜਾਂ ਇਕਨੋਮਿਕਲੀ ਵੀ ਹੈਗਾ, ਜਿਹੜਾ ਫਿਊਚਰ ਵਿੱਚ ਉਹਨਾਂ ਨੂੰ ਭੁਗਤਣਾ ਪੈ ਸਕਦਾ। ਕਿੰਨਾ ਕੁਛ ਉਹਨਾਂ ਕੋਲ ਹੈ, ਇਹ ਡਿਪੈਂਡ ਕਰਦਾ ਵੀ ਉਹ ਪੋਲੀਟੀਕਲੀ ਜਿਹੜੇ ਮੁਲਕ ਨੇ ਕੈਨੇਡਾ ਤੇ ਅਮਰੀਕਾ ਜਾਂ UK ਵੀ ਉਹ ਕਿੰਨਾ ਕੁ ਦਮਖਮ ਰੱਖਦੇ ਹੈਗੇ। ਕਿਉਂਕਿ ਤਾਂ ਹੀ ਇੱਕਦਮ ਤੁਸੀਂ ਦੇਖੋ ਵੀ ਸਾਰਿਆਂ ਨਾਲ ਟ੍ਰੇਡ ਡੀਲਾਂ ਹੋ ਰਹੀਆਂ, ਕੈਨੇਡਾ ਨਾਲ, ਫਰਾਂਸ ਨਾਲ, UK ਨਾਲ, ਅਮਰੀਕਾ ਨਾਲ। ਸੋ ਇਹ ਸਾਰਾ ਕੁਛ ਜਿਹੜਾ ਹੈਗਾ ਇਸੇ ਚੱਕਰ ਚੋਂ ਹੀ ਹੈਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਹੁਣ ਬਚਾਅ ਕਰ ਲਈਏ, ਉਹਨਾਂ ਕੋਲ ਸਾਡੇ ਖਿਲਾਫ ਆ ਜਿਹੜੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਾਂ ਸਾਰਾ ਕੁਛ ਆ ਜਿਹੜਾ ਹੋ ਗਿਆ। ਦੂਸਰਾ, ਜਿਹੜੀ ਅਮਰੀਕਾ ਤੇ ਇਜ਼ਰਾਈਲ ਆ ਜਿਹੜੀ ਕਰਦੇ ਹੈਗੇ, ਬਹੁਤੇ ਤੌਰ ਤੇ ਉਹ ਜ਼ਿੰਮੇਵਾਰੀ ਲੈਂਦੇ ਆ। ਹੁਣ ਜਿੱਦਾਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਇਹ ਚੱਕ ਕੇ ਲਿਆਏ ਹੈਗੇ ਆ, ਸੋ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਰਾਸ਼ਟਰਪਤੀ ਸਾਈਨ ਕਰਦਾ ਇੱਕ ਡਿਗਰੀ ਤੇ ਵੀ ਜਾਓ ਬੰਦਾ ਇਹ ਜਿਹੜਾ
ਚੱਕ ਲਿਆ ਸਾਡੇ ਸਾਡੇ ਨੈਸ਼ਨਲ ਇੰਟਰਸਟ ਨੂੰ ਹਾਰਮ ਕਰਦਾ, ਉਹਨੂੰ ਚੱਕਿਆ ਜਾ ਸਕਦਾ। ਸੋ ਰਾਸ਼ਟਰਪਤੀ ਜ਼ਿੰਮੇਵਾਰ ਹੁੰਦਾ ਹੈ। ਭਾਰਤ ਚੁੱਪ ਵਾਲੇ ਚਪੀਤੇ ਪਾਸੇ ਨਹੀਂ ਕਰ ਰਹੇ, ਹਾਂ, ਮੂਹਰੇ ਨਾ, ਆ ਕੇ ਨਾ, ਬਿਆਨ ਹੋ ਰਹੇ ਆ, ਦੱਸਿਆ ਜਾ ਰਿਹਾ। ਬਿਲਕੁਲ। ਹੂੰ। ਵੀ ਉਹਦੇ ਚੋਂ ਚਾਹੇ ਬਿਨ ਲਾਦਨ ਮਾਰਿਆ, ਸੋ ਅਗਲਿਆਂ ਨੇ ਕਹਿ ਕੇ ਮਾਰਿਆ ਵੀ ਹਾਂ ਜ਼ਿੰਮੇਵਾਰੀ ਲਈ ਆ। ਆਇਮਨ ਅਲ ਜਵਾਹਰੀ ਮਾਰਿਆ, ਕਹਿ ਕੇ ਮਾਰਿਆ ਵੀ ਹਾਂ ਅਸੀਂ ਜ਼ਿੰਮੇਵਾਰੀ ਆ ਜਿਹੜੀ ਲੈਂਦੇ ਆ। ਇਸ ਲਈ ਇਹ ਹੁੰਦਾ, ਤਾਂ ਹੀ ਕੈਨੇਡਾ ਨੇ ਕਿਹਾ ਸੀ ਵੀ ਇਹ ਤਾਂ ਜ਼ਿੰਮੇਵਾਰੀ ਲਓ, ਹਨਾ। ਨਹੀਂ ਫਿਰ ਡਿਨਾਈ ਨਾ ਕਰੋ, ਜਿਸ ਤਰ੍ਹਾਂ ਹੁਣ ਉਹ ਜ਼ਿੰਮੇਵਾਰੀ ਵੀ ਨਹੀਂ ਲੈ ਰਹੇ, ਤੇ ਜਿਹੜਾ ਹੈਗਾ ਜਿਹੜੀ ਪੁਲਿਸ ਜਾਂਚ ਆ ਉਹਦੇ ਲਈ ਵੀ ਨਹੀਂ ਆ ਰਹੇ। ਸੋ ਇਸ ਕਰਕੇ ਜਿਹੜਾ ਉਹ ਜ਼ਿਆਦਾ ਐਕਸਪੋਜ਼ ਹੁੰਦਾ। ਜੇ ਤੁਸੀਂ ਇਸ ਤਰ੍ਹਾਂ ਨਾਲ ਜਿਹੜਾ ਆਕਰਾਮਕ ਹਮਲੇ ਕਰਨੇ ਹੈਗੇ ਆ, ਫਿਰ ਰਾਸ਼ਟਰਪਤੀ ਰਾਹੀਂ ਜਾਂ ਪ੍ਰਾਈਮ ਮਿਨਿਸਟਰ ਰਾਹੀਂ ਜ਼ਿੰਮੇਵਾਰੀ ਲੈਣੀ ਚਾਹੀਦੀ ਵੀ ਸਾਡੇ ਨੈਸ਼ਨਲ ਇੰਟਰਸਟ ਨੂੰ ਇਹ ਬੰਦੇ ਖਤਰੇ ਆ। ਸੋ ਅਸੀਂ ਈਵਨ ਉਹ ਤਾਂ ਜਾਰੀ ਵੀ ਕਰ ਦਿੰਦੇ ਹੁੰਦੇ ਆ ਵੀ ਇਹ ਬੰਦੇ ਆ ਜਿਹੜੇ ਅਸੀਂ ਮਾਰਨੇ ਹੈਗੇ। ਸੋ ਸਟੇਟਾਂ ਜ਼ਿੰਮੇਵਾਰੀ ਲੈ ਕੇ ਜਿਹੜਾ ਕੰਮ ਕਰਦੀਆਂ। ਸੋ ਘੁਸ ਕੇ ਮਾਰਨ ਵਾਲਾ ਜਿਹੜਾ ਅੰਡਰਗਰਾਉਂਡ ਜਿਹਾ ਸਿਸਟਮ ਹੈਗਾ, ਸੋ ਇਹ ਥਰਡ ਵਰਲਡ ਕੰਟਰੀ ਵਿੱਚ ਤਾਂ ਚੱਲ ਜਾਂਦਾ, ਪਰ ਵੈਸਟਰਨ ਵਰਲਡ ਵਿੱਚ ਇਹਦਾ ਜਿਹੜਾ ਹੈਗਾ ਉਹ ਕਾਫੀ ਇਹਨਾਂ ਦੀ ਸਿਕਿਉਰਿਟੀ ਆ ਜਿਹੜੀ ਇਹਨਾਂ ਦੀ ਜਿਹੜੀ ਇਹ ਤਾਂ ਇਹਨਾਂ ਦਾ ਤਾਂ ਮੈਂ ਦੇਖਿਆ ਵੀ ਟੈਕਸੇਸ਼ਨ ਵਾਲੇ ਡਿਪਾਰਟਮੈਂਟ ਕੋਲ ਇੰਨੀ ਇੰਟੈਲੀਜੈਂਸ ਹੁੰਦੀ ਹੈਗੀ ਆ ਜਿੰਨੀ ਪੁਲਿਸ ਕੋਲ ਨਹੀਂ ਹੁੰਦੀ। ਹਾਲਾਂਕਿ ਪੁਲਿਸ ਸਭ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਸਭ ਤੋਂ ਵੱਧ ਕਾਰਗਰ ਹੁੰਦੀਆਂ, ਪਰ ਵੈਸਟਰਨ ਕੰਟਰੀਜ਼ ਮੈਂ ਦੇਖਿਆ ਵੀ ਟੈਕਸ ਵਾਲਾ ਡਿਪਾਰਟਮੈਂਟ ਆ, ਜਿਹੜਾ ਰੈਵਨਿਊ ਵਾਲਾ ਡਿਪਾਰਟਮੈਂਟ ਆ, ਉਹਦੇ ਕੋਲ ਜਿੰਨੀ ਜਾਣਕਾਰੀ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਬਾਰੇ ਹੁੰਦੀ ਹੈ, ਉਨੀ ਸ਼ਾਇਦ ਵੀ ਇੰਟੈਲੀਜੈਂਸ ਏਜੰਸੀਆਂ ਕੋਲ ਵੀ ਨਹੀਂ ਹੁੰਦੀ। ਇਹ ਕਾਫੀ ਬਹੁਤ ਵੱਡਾ ਸਿਸਟਮ ਆ, ਜਿਹਨੂੰ ਤੁਸੀਂ ਇਸ ਵੈਬ ਨੂੰ ਤੋੜਨਾ ਬਹੁਤਾ ਸੌਖਾ ਨਹੀਂ ਹੁੰਦਾ। ਤੁਸੀਂ ਦੇਖੋ ਵੀ ਲਾਦਿਨ ਦਾ ਪਤਾ ਲੱਗਾ, ਅਲ ਕਾਇਦਾ ਦਾ ਪਤਾ ਲੱਗਾ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਤੋਂ ਹੀ ਪਤਾ ਲੱਗਾ ਸੀ ਹਾਂਜੀ, ਹਾਂਜੀ, ਹਾਂਜੀ। ਕਿੱਥੇ ਆ, ਕਿਵੇਂ ਆ। ਸੋ ਇਹ ਵਾਚ ਕਰਦੇ ਨੇ ਤੇ ਫੋਲੋ ਕਰਦੇ ਨੇ ਮਨੀ ਨੂੰ, ਵੀ ਕਿੱਧਰੋਂ ਆ ਰਹੀ, ਕਿੱਧਰ ਜਾ ਹਾਂਜੀ, ਰਹੀ, ਤੇ ਹਾਂਜੀ। ਉਹਦੇ ਆਧਾਰ ਤੇ ਹੀ ਫਿਰ ਕੀਤਾ ਜਾਂਦਾ।